बिस्मिल्लाहिर्रहमानिर्रहीम। नेमत कदे दे नाज़रीन अस्सलामुअलैकुम ते जी आया नाज़रीन। अज मैं तुहाडे लई ना एक बड़ी मज़ेदार जी चीज़ लैके आई हाँ। असीं अज अपने बचपन दियां स्कूल दियां यादां ताज़ा करांगे। तुहानूं पता है गर्मियां दे विच छुट्टी दा इंतज़ार बच्चों नूं बहुत ज़्यादा होंदा है, क्योंकि उन्होंने बाहर चना चाट खानी हुंदी है। चना चाट पंजाब दी एक बहुत ज़्यादा वायरल डिश है, जिहड़ी ना स्ट्रीट फूड कह सकदे जे तुसीं इहनूं। ਜਿਹੜੇ ਸਕੂਲਾਂ ਦੇ ਬਾਹਰ ਜਿਹੜੀਆਂ ਨਾ ਬੱਚੇ ਬਹੁਤ ਸ਼ੌਕ ਨਾਲ ਖਾਂਦੇ ਨੇ, ਤੇ ਛੁੱਟੀ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਅੱਜ ਮੈਂ ਤੁਹਾਨੂੰ ਬਹੁਤ ਮਜ਼ੇਦਾਰ ਜਿਹੀ ਚਨਾ ਚਾਟ ਬਣਾਉਣ ਦੀ ਨਾ ਜਾਂਚ ਦੱਸਾਂਗੀ, ਜਿਹੜੀ ਕਿ ਤੁਸੀਂ ਨਾ ਘਰ ਵਿੱਚ ਬਹੁਤ ਆਸਾਨੀ ਨਾਲ ਬਣਾ ਸਕਦੇ ਜੇ, ਤੇ ਬਹੁਤ ਜ਼ਿਆਦਾ ਪਸੰਦ ਕਰਨਗੇ ਸਾਰੇ ਜੀ। ਤੁਹਾਡੇ ਮਹਿਮਾਨ ਵੀ ਪਸੰਦ ਕਰਨਗੇ। ਇਹਦੇ ਲਈ ਅਸੀਂ ਇੱਕ ਪਾਈਆ ਸਫੇਦ ਚਨੇ ਲਏ ਨੇ, ਅੱਧਾ ਕਿਲੋ ਆਲੂ ਲਏ ਨੇ, ਉਹਨਾਂ ਨੂੰ ਉਬਾਲ ਲਿਆ, ਉਬਾਲ ਕੇ ਕੱਟ ਕੇ ਉਹਨਾਂ ਦੇ ਪੀਸ ਬਣਾ ਲਏ ਨੇ। ਚਨੇ ਜਿਹੜੇ ਨੇ ਨਾ ਅਸੀਂ ਉਹਨਾਂ ਨੂੰ ਉਬਾਲ ਕੇ ਲਿਆ ਆ। ਅੱਧਾ ਕਿਲੋ ਆਲੂ ਨੂੰ ਉਬਾਲ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ ਉਬਾਲ ਕੇ ਅਸੀਂ ਉਹਨਾਂ ਨੂੰ ਛਿੱਲ ਕੇ ਕੱਟ ਲਿਆ। 125 ਗ੍ਰਾਮ ਜਿਹੜੀ ਆ ਨਾ ਇਮਲੀ ਲੈ ਲਈ ਆ, ਉਹਨੂੰ 1 ਕੱਪ ਪਾਣੀ ਦੇ ਵਿੱਚ ਮੈਂ ਭਿਓਂ ਲਿਆ। 1 ਕੱਪ ਪਾਣੀ ਦੇ ਵਿੱਚ ਭਿਓਂ ਕੇ ਅਸੀਂ ਆਪਣੀ ਇਮਲੀ ਨੂੰ ਨਰਮ ਕਰ ਲਵਾਂਗੇ। ਤੇ 1 ਦਰਜਨ ਕੇਲੇ ਜਿਹੜੇ ਆ ਨਾ, ਯਾਨੀ ਕਿ 12 ਕੇਲੇ ਮੈਂ ਲਏ ਨੇ, ਉਹਨਾਂ ਨੂੰ ਅਸੀਂ ਬਾਰੀਕ ਬਾਰੀਕ ਕੱਟ ਲਿਆ ਹੈ। ਵੈਸੇ ਤਾਂ ਤੁਸੀਂ ਸਾਰੇ ਹੀ ਸੀਜ਼ਨਲ ਫਰੂਟ ਇਹਦੇ ਵਿੱਚ ਪਾ ਸਕਦੇ ਜੇ। ਮੈਂ ਇਹਦੇ ਵਿੱਚ ਅੱਜ 2 ਫਰੂਟ ਪਾਏ ਨੇ, ਇੱਕ ਆਲੂ ਬੁਖਾਰਾ ਤੇ ਇੱਕ ਜਿਹੜਾ ਹੈ ਨਾ ਕੇਲਾ ਪਾਇਆ ਹੈ। ਇਹ 1 ਪਾਈਆ ਆਲੂ ਬੁਖਾਰਾ ਜਿਹੜਾ ਨਾ 250 ਗ੍ਰਾਮ ਹੈ, ਇਹਦੇ ਵਿੱਚ ਮੈਂ ਆਲੂ ਬੁਖਾਰਾ ਪਾ ਲਿਆ ਵਾ। 250 ਗ੍ਰਾਮ ਆਲੂ ਬੁਖਾਰਾ ਬਰੀਕ ਬਰੀਕ ਕੱਟ ਕੇ ਪਾ ਲਿਆ ਹੈ। ਤੇ ਇਹਦੇ ਵਿੱਚ ਚਾਟ ਵਿੱਚ ਚਟਖਾਰਾ ਪੈਦਾ ਕਰਨ ਲਈ ਅਸੀਂ ਇਹਦੇ ਵਿੱਚ ਨਾ 2 ਸਬਜ਼ ਮਿਰਚਾਂ ਲਈਆਂ ਨੇ, ਉਹਨਾਂ ਨੂੰ ਬਹੁਤ ਬਾਰੀਕ ਨਾ ਚੌਪ ਕਰ ਲਿਆ ਹੈ, ਕੱਟ ਲਿਆ ਹੈ, ਬਹੁਤ ਬਾਰੀਕ ਕੱਟ ਕੇ ਲੈ ਲਿਆ ਹੈ। ਇਸ ਤੋਂ ਇਲਾਵਾ ਅਸੀਂ 2 ਟੇਬਲ ਸਪੂਨ ਜਿਹੜੇ ਆ ਨਾ ਖਾਣੇ ਵਾਲੇ 2 ਚਮਚ ਚੀਨੀ ਦੇ ਪਾਵਾਂਗੇ। ਤੇ ਸਭ ਤੋਂ ਜਿਹੜੀਆਂ ਨਾ ਮੇਜਰ ਚੀਜ਼ ਸਾਡੀ ਜਿਹੜੀ ਆ ਉਹ ਚਾਟ ਮਸਾਲਾ ਆ। ਬਾਰੀਕ ਕੱਟਿਆ ਹੋਇਆ ਇੱਕ ਪਿਆਜ਼ ਆ, ਦਰਮਿਆਨੇ ਸਾਈਜ਼ ਦਾ ਇੱਕ ਬਾਰੀਕ ਪਿਆਜ਼ ਲੈ ਲਿਆ, ਉਹਨੂੰ ਬਾਰੀਕ ਬਾਰੀਕ ਬਿਲਕੁਲ ਕੱਟ ਲਿਆ। ਚਾਟ ਦੇ ਵਿੱਚ ਨਾ ਇਹ ਮਿੱਠਾ ਤੇ ਨਮਕੀਨ ਚਾਟ, ਖੱਟੀ ਮਿੱਠੀ ਚਾਟ ਦੇ ਵਿੱਚ ਪਿਆਜ਼ ਬਹੁਤ ਮਜ਼ੇਦਾਰ ਜ਼ਾਇਕਾ ਪੈਦਾ ਕਰਦਾ ਹੈ। 2 ਟੇਬਲ ਸਪੂਨ ਅਸੀਂ ਚਾਟ ਮਸਾਲੇ ਦੇ ਲਾਂਗੇ। ਚਾਟ ਮਸਾਲੇ ਨੂੰ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਘੱਟ ਤੇ ਵੱਧ ਕਰ ਸਕਦੇ ਜੇ, ਇਹਦਾ ਕੋਈ ਇਸ਼ੂ ਨਹੀਂ ਹੁੰਦਾ। ਗਰਮੀਆਂ ਦੀਆਂ ਦੁਪਹਿਰਾਂ ਦੇ ਵਿੱਚ ਚਾਟ ਜਿਹੜੀ ਹੈ ਨਾ ਇਹ ਬਹੁਤ ਜ਼ਿਆਦਾ ਮਜ਼ਾ ਦਿੰਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਬਾਉਲ ਵਿੱਚ ਮਿਕਸ ਕਰ ਲਾਂਗੇ। ਸਾਰੇ ਫਰੂਟਸ, ਚਨੇ, ਆਲੂ, ਪਿਆਜ਼ ਤੇ ਹਰੀਆਂ ਮਿਰਚਾਂ ਜਿਹੜੀਆਂ ਨੇ ਨਾ ਅਸੀਂ ਇਹਨਾਂ ਨੂੰ ਪਾ ਕੇ ਤੇ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਇਹਨੂੰ ਨਾ ਤੁਸੀਂ ਬਹੁਤ ਜ਼ਿਆਦਾ ਨਾ ਅੱਛੀ ਤਰ੍ਹਾਂ ਮਿਕਸ ਕਰਨਾ ਹੈ। ਤੇ ਥੋੜ੍ਹੀ ਦੇਰ ਤੱਕ ਨਾ ਇਹਨੂੰ ਅੱਧਾ ਘੰਟਾ ਤਕਰੀਬਨ ਤੁਸੀਂ ਇਸ ਚਾਟ ਨੂੰ ਮਿਕਸ ਕਰਨ ਤੋਂ ਬਾਅਦ ਰੱਖ ਦੇਣਾ, ਤਾਂ ਕਿ ਜਿਹੜੀਆਂ ਨਾ ਸਾਰੀਆਂ ਚੀਜ਼ਾਂ ਨੇ ਉਹਨਾਂ ਦਾ ਸਵਾਦ ਆਪਸ ਵਿੱਚ ਘੁਲ ਮਿਲ ਜਾਵੇ। ਸਾਡੀ ਬਿਹਤਰੀਨ ਕਿਸਮ ਦੀ ਚਾਟ ਤਿਆਰ ਹੋ ਗਈ ਹੈ। ਇਹਨੂੰ ਹੁਣ ਤੁਸੀਂ ਆਪਣੇ ਕਿਸੇ ਵੀ ਅੱਛੇ ਦੇ ਖੂਬਸੂਰਤ ਕੰਟੇਨਰ ਵਿੱਚ ਪਾ ਕੇ ਤੇ ਸਰਵ ਕਰ ਸਕਦੇ ਜੇ। ਯਕੀਨਨ ਇਹ ਤੁਹਾਡੇ ਮਹਿਮਾਨਾਂ ਨੂੰ, ਤੁਹਾਡੇ ਬੱਚਿਆਂ ਨੂੰ, ਘਰ ਦੇ ਤਮਾਮ ਅਫਰਾਦ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ। ਚਨਾ ਚਾਟ ਜਿਹੜੀ ਹੈ ਨਾ ਸਾਡੇ ਬੱਚੇ ਵੀ ਤੇ ਵੱਡੇ ਵੀ ਸਾਰੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਨਾਜ਼ਰੀਨ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਨਾ ਇਹ ਲਓ ਜੀ ਚਟਖਾਰੇ ਦਾ ਸਾਡੀ ਚਾਟ ਤਿਆਰ ਹੋ ਗਈ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਮੈਂ ਨਵੀਆਂ ਨਵੀਆਂ ਚੀਜ਼ਾਂ ਸਿਖਾਵਾਂ, ਤਾਂ ਕਿ ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਘਰ ਵਿੱਚ ਬਣਾ ਸਕੋ ਤੇ ਆਪਣੇ ਹੱਥ ਦਾ ਸਵਾਦ ਜਿਹੜਾ ਨਾ ਵਧਾ ਸਕੋ। ਨਾਲੇ ਜਿਹੜਾ ਹੈ ਨਾ ਘਰ ਦੇ ਵਿੱਚ ਸਫਾਈ ਦੇ ਨਾਲ ਹਿਫਜ਼ਾਨੇ ਸਿਹਤ ਦੇ ਅਸੂਲਾਂ ਦੇ ਮੁਤਾਬਕ ਅਸੀਂ ਚੀਜ਼ਾਂ ਤਿਆਰ ਕਰ ਲਈਏ। ਤੁਸੀਂ ਮੇਰੀ ਇਸ ਕੋਸ਼ਿਸ਼ ਨੂੰ ਅਗਰ ਤੁਹਾਨੂੰ ਪਸੰਦ ਆਏ ਤੇ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ। ਮੇਰਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਆਸਾਨ ਚੀਜ਼ਾਂ ਸਿਖਾਵਾਂ। ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਜੇ। ਅਗਰ ਤੁਹਾਨੂੰ ਪਸੰਦ ਆਏ ਤੇ ਲਾਈਕ ਜ਼ਰੂਰ ਕਰਿਆ ਜੇ। ਤੇ ਅਗਰ ਤੁਹਾਨੂੰ ਕੋਈ ਵੀ ਕਮੈਂਟ ਤੁਸੀਂ ਕਰੋ, ਅੱਛਾ ਜਾਂ ਬੁਰਾ, ਮੇਰੇ ਲਈ ਬਹੁਤ ਜ਼ਿਆਦਾ ਆਨਰੇਬਲ ਹੋਏਗਾ, ਮੈਨੂੰ ਬਹੁਤ ਜ਼ਿਆਦਾ।
ਖੁਸ਼ੀ ਮਹਿਸੂਸ ਹੋਏਗੀ ਕਿ ਤੁਸੀਂ ਮੇਰੇ ਨਾਲ ਇਨ ਟੱਚ ਹੈਗੇ ਜੇ, ਮੇਰੇ ਨਾਲ ਜੁੜੇ ਰਹੋ, ਮੇਰੀਆਂ ਕਮੀਆਂ ਕੋਤਾਹੀਆਂ ਨੂੰ ਦਾ ਇਜ਼ਹਾਰ ਕਰਦੇ ਰਹੋ ਤਾਂ ਕਿ ਮੈਂ ਆਪਣੀ ਇਸਲਾਹ ਕਰ ਸਕਾਂ। ਵੀਡੀਓ ਨੂੰ ਤੁਸੀਂ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਜੇ। ਤੁਸੀਂ ਹੁਣ ਆਪਣੀ ਚਨਾ ਚਾਟ ਨੂੰ ਇੰਜੋਏ ਕਰੋ ਤੇ ਮੈਨੂੰ ਇਜਾਜ਼ਤ ਦਿਓ। ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਜੇ। ਅੱਲਾ ਹਾਫਿਜ਼।